ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਵੇਰੇ ਵਾਈਟ ਹਾਊਸ ਤੋਂ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਰਸ਼ੀਆ ਤੋਂ ਜਿਹੜਾ ਵੀ ਆਇਲ ਲੈਂਦੇ ਆ ਉਹਦੇ ਉੱਤੇ ਬੈਨ ਕਰਨ ਜਾ ਰਹੇ ਹੈਗੇ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਬੇਨਤੀ ਕੀਤੀ ਸੀ ਪੂਰੀ ਦੁਨੀਆ ਨੂੰ ਵੀ ਰਸ਼ੀਆ ਤੋਂ ਕੋਈ ਵੀ ਸਮਾਨ ਲੈਣਾ ਬੰਦ ਕਰੋ। ਤੇ ਸਾਡੇ ਅਮਰੀਕਾ ਦੇ ਵਿੱਚ ਰਿਪਬਲਿਕਨਸ ਡੈਮੋਕ੍ਰੇਟਸ ਦੋਨਾਂ ਪਾਰਟੀਆਂ ਵੱਲੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਪ੍ਰੈਸ਼ਰ ਸੀ ਵੀ ਆਇਲ ਇੰਪੋਰਟਸ ਯੂਐਸ ਨੂੰ ਜੋ ਆਉਂਦਾ ਹੈਗਾ ਰਸ਼ੀਆ ਤੋਂ ਉਸ ਨੂੰ ਬੰਦ ਕੀਤਾ ਜਾਵੇ। ਦੂਸਰੇ ਪਾਸੇ ਆਪਾਂ ਸਾਰਿਆਂ ਨੂੰ ਪਤਾ ਵੀ ਗੈਸ ਦੀਆਂ ਪ੍ਰਾਈਸਿਸ ਕਿੱਥੇ ਪਹੁੰਚ ਗਈਆਂ ਆ। ਇਹ ਵੀ ਖਬਰਾਂ ਆ ਰਹੀਆਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ $200 ਪਰ ਬੈਰਲ ਦੀ ਪ੍ਰਾਈਸ ਹੋ ਜਾਏ। ਸੋ ਜੇ $200 ਬੈਰਲ ਦੀ ਪ੍ਰਾਈਸ ਹੋ ਗਈ ਤਾਂ ਗੈਸ ਦੀਆਂ ਪ੍ਰਾਈਸਿਸ $7-8 ਤੱਕ ਗੈਲਨ ਵੀ ਜਾ ਸਕਦੀਆਂ ਹੈਗੀਆਂ। ਸੋ ਇਹ ਫਾਈਨੈਂਸ਼ੀਅਲੀ ਹਰਟ ਤਾਂ ਬਹੁਤ ਹੋਣਾ ਆ। US ਇਹ ਵੀ ਕੋਸ਼ਿਸ਼ ਕਰ ਰਿਹਾ ਆ ਵੀ ਦੁਨੀਆ ਦੇ ਬਾਕੀ ਮੁਲਕ ਵੀ ਰਸ਼ੀਆ ਦੇ ਗੈਸ ਜੋ ਬਾਈ ਕਰਦੇ ਆ ਉਹਦੇ ਉੱਤੇ ਬੈਨ ਲਾਉਣ, ਕਿਉਂਕਿ ਰਸ਼ੀਆ ਪੂਰੇ ਵਰਲਡ 'ਚ ਜੇ ਦੇਖਿਆ ਜਾਵੇ ਕਹਿੰਦੇ ਵੀ ਤੀਜੇ ਨੰਬਰ 'ਤੇ ਆ ਆਪਣੀ ਗੈਸ ਐਕਸਪੋਰਟ ਕਰਨ ਦੇ ਵਿੱਚ। ਤੇ ਸੈਕਟਰੀ ਟੋਨੀ ਬਲਿੰਕਨ ਨੇ ਇਹ ਕਿਹਾ ਆ ਵੀ ਅਨਪ੍ਰੋਵੋਕਡ ਕੋਈ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਸੀ, ਬਿਨਾਂ ਕਿਸੇ ਗੱਲ ਤੋਂ ਯੂਕਰੇਨ ਦੇ ਉੱਤੇ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਇੱਥੇ ਰਸ਼ੀਆ ਨੂੰ ਰੋਕਣਾ ਪੈਣਾ ਆ। ਸੋ USA ਦੇ ਵਿੱਚ ਸਿਰਫ 10% ਜੋ ਗੈਸ ਆਉਂਦੀ ਆ ਓਵਰਆਲ ਇੰਪੋਰਟ ਉਹ ਰਸ਼ੀਆ ਤੋਂ ਹੁੰਦੀ ਆ, ਸਿਰਫ 10% ਆ, ਜਦਕਿ ਯੂਰਪ ਦੇ ਵਿੱਚ 40-50% ਦੇ ਵਿੱਚ ਵੀ ਹੈਗੀ ਆ। ਜੀ ਅੱਜ ਇਨਫੈਕਟ ਹਰਜੋਤ ਸਿੰਘ ਜੀ ਆਲਰੇਡੀ ਅਨਾਉਂਸ ਕਰ ਦਿੱਤਾ ਹੈ। ਰਾਸ਼ਟਰਪਤੀ ਬਾਈਡਨ ਨੇ ਕੁਝ ਸਮਾਂ ਪਹਿਲਾਂ ਘੰਟਾ ਪਹਿਲਾਂ ਜਿਹੜਾ ਉਹ ਸੰਬੋਧਨ ਕਰ ਰਹੇ ਸੀ ਸਾਰਿਆਂ ਨੂੰ, ਜਿਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਆਪਾਂ ਜਿਹੜਾ ਰੂਸੀ ਆਇਲ ਹੈਗਾ ਆ ਤੇ ਉਸ ਨੂੰ ਆਪਾਂ ਬੈਨ ਕਰ ਦਿੱਤਾ ਆ। ਕਿਸੇ ਵੀ ਬੰਦਰਗਾਹਾਂ ਦੇ ਉੱਤੇ ਜਿਹੜਾ ਰਸ਼ੀਅਨ ਆਇਲ ਆ ਉਸ ਨੂੰ ਆਪਾਂ ਅਸੈਪਟ ਹੁਣ ਨਹੀਂ ਕਰਾਂਗੇ। ਇਸ ਤੋਂ ਬਾਅਦ ਦੇ ਵਿੱਚ ਹੁਣ US ਹਾਊਸ ਦੀ ਸਪੀਕਰ ਨੈਂਸੀ ਪਲੋਸੀ ਨੇ ਵੀ ਕਿਹਾ ਵੀ ਆਲਰੇਡੀ ਅਸੀਂ ਇਹ ਹਾਊਸ ਦੇ ਵਿੱਚ ਇਸ ਦੇ ਉੱਤੇ ਵੋਟ ਕਰਾਉਣ ਜਾ ਰਹੇ ਹਾਂ ਵੀ ਰੂਸ ਦੇ ਜਿਹੜੇ ਆਇਲ ਇੰਪੋਰਟਸ ਆ ਉਸ ਨੂੰ ਜਿਹੜਾ ਆ ਉਹ ਇੰਪੋਰਟਸ ਨੂੰ ਬੈਨ ਜਿਹੜਾ ਉਹ ਕਰ ਦਿੱਤਾ ਜਾਵੇ। ਕਹਿੰਦੇ ਵੀ ਦ ਬੈਨ ਵਿਲ ਬੀ ਬੈਨ ਦੀ ਇੰਪੋਰਟ ਆਫ ਰਸ਼ੀਅਨ ਆਇਲ ਐਂਡ ਐਨਰਜੀ ਪ੍ਰੋਡਕਟਸ ਇਨਟੂ US। ਤੇ ਇਸ ਦੇ ਨਾਲ ਕਹਿੰਦੇ ਵੀ ਜਿਹੜਾ ਰਸ਼ੀਆ ਦਾ ਐਕਸੈਸ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਸ ਨੂੰ ਉਸ ਦੇ ਉੱਤੇ ਵੀ ਕੰਮ ਕੀਤਾ ਜਾਊਗਾ ਵੀ ਉਸ ਦੇ ਵਿੱਚ ਰਸ਼ੀਆ ਦੀ ਕਹਿ ਲਓ ਵੀ ਜਿੰਨੀ ਸਿਰ ਕੱਢ ਹੈਗੀ ਆ ਉਸ ਨੂੰ ਹੋਰ ਘਟਾਇਆ ਜਾ ਸਕੇ। ਸੋ ਇਹ ਇੱਕ ਵੱਡੀ ਜਿਹੜੀ ਆ ਹਰਜੋਤ ਸਿੰਘ ਜੀ ਫੈਸਲਾ ਲੈ ਲਿਆ ਗਿਆ ਆ। ਗੱਲਬਾਤ ਕਰਦੇ ਹੋਏ ਆਪਣੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਆਖਿਆ ਸੀਗਾ ਵੀ ਜਦੋਂ ਆਪਾਂ ਕਿਸੇ ਦੀ ਆਜ਼ਾਦੀ ਦੇ ਲਈ ਲੜਾਈ ਲੜਦੇ ਆ ਜਾਂ ਉਸ ਦੇ ਹੱਕ ਦੇ ਵਿੱਚ ਆਉਂਦੇ ਆ ਉਹ ਕਾਸਟ ਕਰਦੀ ਹੁੰਦੀ ਆ। ਸੋ ਉਸ ਦਾ ਆਪਾਂ ਨੂੰ ਸੇਕ ਜਿਹੜਾ ਉਹ ਜ਼ਰੂਰ ਲੱਗੂਗਾ। ਕਹਿੰਦੇ ਵੀ ਸਾਰੇ ਮੁਲਕਾਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਆਖਿਆ ਵੀ ਜਿਹੜਾ 60 ਮਿਲੀਅਨ ਆਇਲ ਰਿਜ਼ਰਵ ਜਿਹੜੇ ਭੰਡਾਰ ਪਏ ਨੇ ਮੁਲਕਾਂ ਦੇ ਉਹ ਜਿਹੜੇ ਉਹ ਖੋਲੇ ਜਾਣਗੇ, ਉਸ ਦੇ ਵਿੱਚੋਂ ਵੰਡਿਆ ਜਾਊਗਾ, ਜਿਸ ਦੇ ਵਿੱਚੋਂ 60 ਚੋਂ ਅੱਧੇ 30 ਮਿਲੀਅਨ ਤੱਕ ਅਮਰੀਕਾ ਵਾਲੇ ਹੀ ਆਪਣੇ ਭੰਡਾਰ ਜਿਹੜੇ ਆ ਉਸ ਨੂੰ ਖੋਲ ਰਹੇ ਹੈਗੇ ਆ। ਸੋ ਇੱਕ ਬਹੁਤ ਵੱਡਾ ਜਿਹੜਾ ਆ ਹਰਜੋਤ ਸਿੰਘ ਜੀ ਫੈਸਲਾ ਇਹ ਲੈ ਲਿਆ ਗਿਆ ਆ। ਇਸ ਦੇ ਨਾਲ ਰਸ਼ੀਅਨ ਇਕੋਨਮੀ ਦੇ ਉੱਤੇ 100% ਅਸਰ ਪਊਗਾ। ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਭ ਤੋਂ ਵੱਧ ਤੇਲ ਵੇਚਣ ਵਾਲਾ ਪ੍ਰੋਡਿਊਸ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਰਸ਼ੀਆ ਜਿਹੜਾ ਉਹ ਹੈਗਾ ਆ। ਸੋ ਉਹਨਾਂ ਦੀ ਇਕੋਨਮੀ ਆਪਣੀ ਉਹ ਐਨਰਜੀ ਖੇਤਰ ਦੇ ਉੱਤੇ ਬਹੁਤ ਜ਼ਿਆਦਾ ਟਿਕੀ ਹੈਗੀ ਆ। ਇਸੇ ਦੌਰਾਨ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਵੀ ਮੇਰੇ ਪ੍ਰੈਡੀਸੈਸਰ ਦੇ ਪਹਿਲੇ ਸਾਲ ਦੇ ਮੁਕਾਬਲੇ ਮੇਰੇ ਕਾਰਜਕਾਲ ਦੇ ਵਿੱਚ ਪਹਿਲੇ ਸਾਲ 'ਚ ਜ਼ਿਆਦਾ ਤੇਲ ਜਿਹੜਾ ਆ ਉਹ ਕੱਢਿਆ ਗਿਆ ਆ ਤੇ ਅਗਲੇ ਸਾਲ ਅਸੀਂ ਕਹਿੰਦੇ ਵੀ ਇਸ ਦੇ ਵਿੱਚ ਹੋਰ ਇਜ਼ਾਫਾ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਹੁਣ ਦੇਖੋ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ ਹੈਗਾ ਆ। ਉਹਨਾਂ ਨੇ ਪ੍ਰਾਈਸ ਗਾਊਜਿੰਗ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਆ ਵੀ ਇਹੋ ਜਿਹੇ ਮੌਕਿਆਂ ਦੇ ਉੱਤੇ ਤੁਸੀਂ ਪ੍ਰਾਈਸ ਗਾਊਜਿੰਗ ਨਾ ਕਰੋ, ਪ੍ਰੋਫਿਟਿੰਗ ਵਾਲੇ ਪਾਸੇ ਨੂੰ ਨਾ ਜਾਓ, ਲੋਕਾਂ ਨੂੰ ਨਾ ਜਿਹੜਾ ਉਹ ਜ਼ਿਆਦਾ ਛਿੱਲਿਆ ਜਿਹੜਾ ਉਹ ਜਾਵੇ। ਸੋ ਸਾਰੇ ਪਾਸੇ ਹੈ ਤਾਂ ਤਗੜਾ ਫੈਸਲਾ, ਪਰ ਇਸ ਦਾ ਸੇਕ ਸਾਰਿਆਂ ਨੂੰ ਜਿਹੜਾ ਉਹ ਲੱਗ ਸਕਦਾ ਹੈਗਾ ਆ। ਕਹਿੰਦੇ ਵੀ 90% ਜਿਹੜਾ ਅਮਰੀਕਾ ਦੇ ਵਿੱਚ ਤੇਲ ਸ਼ੈਲ ਆਇਲ ਜਿਹੜਾ ਕੱਢਿਆ ਜਾਂਦਾ ਆ
ਉਹ ਪ੍ਰਾਈਵੇਟ ਲੈਂਡ ਦੇ ਉੱਤੇ ਆ। 10% ਜਿਹੜਾ ਤੇਲ ਆ ਉਹ ਫੈਡਰਲ ਲੈਂਡਸ ਦੇ ਉੱਤੇ ਕੱਢਿਆ ਜਾਂਦਾ ਆ। ਉਹ ਕਹਿੰਦੇ ਵੀ 9,000 ਤੋਂ ਵੱਧ ਪਰਮਿਟ ਅਸੀਂ ਦਿੱਤੇ ਹੈਗੇ ਆ। ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਨੇ ਜਿਹੜੀਆਂ ਫੈਡਰਲ ਲੈਂਡਸ ਤੋਂ ਤੇਲ ਦੀ ਪ੍ਰੋਡਕਸ਼ਨ ਅਜੇ ਨਹੀਂ ਸ਼ੁਰੂ ਕੀਤੀ ਹੋਈ। ਸੋ ਕਹਿੰਦੇ ਉਹਨਾਂ ਦਾ ਆਪਣਾ ਫੈਸਲਾ ਆ, ਪਰ ਸਾਡੇ ਵੱਲੋਂ ਕੋਈ ਇਨਕਾਰ ਨਹੀਂ ਹੈਗਾ। ਜਿਹੜੀਆਂ ਫੈਡਰਲ ਲੈਂਡਸ ਦੇ ਵਿੱਚ 9,000 ਤੋਂ ਵੱਧ ਪਰਮਿਟਸ ਕਹਿੰਦੇ ਆ ਵੀ ਉਹ ਦਿੱਤੇ ਹੋਏ ਆ। ਸੋ ਉੱਥੇ ਜੇ ਤੇਲ ਕੱਢਣਾ ਚਾਹੁੰਦੇ ਨੇ ਉਹ ਕੱਢ ਸਕਦੇ ਨੇ। ਸੋ ਹੁਣ ਐਨਰਜੀ ਇੰਡੀਪੈਂਡੈਂਸ ਦੀ ਉਹਨਾਂ ਨੇ ਗੱਲ ਕੀਤੀ ਵੀ ਅਮਰੀਕਾ ਨੂੰ ਤੇ ਬਾਕੀ ਮੁਲਕਾਂ ਨੂੰ ਰਸ਼ੀਅਨ ਆਇਲ ਤੇ ਗੈਸ ਤੋਂ ਆਪਣੀ ਜਿਹੜੀ ਟੇਕ ਆ ਉਸ ਨੂੰ ਹਟਾਉਣਾ ਚਾਹੀਦਾ ਹੈ, ਜਿਹੜੀ ਉਸ ਦੇ ਉੱਤੇ ਕੰਮ ਉਹਨਾਂ ਦਾ ਚੱਲਦਾ ਆ। ਉਹਨਾਂ ਨੇ ਇਸੇ ਦੌਰਾਨ ਫਿਰ ਜਿਹੜੀ ਆ ਇਲੈਕਟ੍ਰੀਫਾਈਂਗ ਦੀ ਜਿਹੜੀ ਉਹ ਗੱਲ ਕਰ ਦਿੱਤੀ। ਕਹਿੰਦੇ ਵੀ ਆਪਾਂ ਇਸ ਪਾਸੇ ਵੱਲ ਨੂੰ ਹੌਲੀ ਹੌਲੀ ਕਦਮ ਜਿਹੜੇ ਉਹ ਵਧਾਵਾਂਗੇ ਵੀ ਆਪਾਂ ਨੂੰ ਕੁਛ ਵੀ ਬਾਹਰੋਂ ਜਿਹੜਾ ਐਨਰਜੀ ਦੇ ਲਈ ਨਾ ਜਿਹੜਾ ਉਹ ਲੈਣਾ ਪਵੇ। ਪਿਛਲੇ ਪ੍ਰਸ਼ਾਸਨ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣੀ ਇਹ ਜ਼ਰੂਰ ਆਖਦੇ ਹੁੰਦੇ ਸੀਗੇ ਵੀ ਅਸੀਂ ਐਨਰਜੀ ਇੰਡੀਪੈਂਡੈਂਟ ਜਿਹੜੇ ਆ ਉਸ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। 2022 ਦੇ ਫਰਵਰੀ ਮਹੀਨੇ ਤੱਕ ਵੀ ਅਮਰੀਕਾ ਰਸ਼ੀਆ ਤੋਂ ਤੇਲ ਲੈਂਦਾ ਰਿਹਾ ਆ, ਪਰ ਅੱਜ ਤੋਂ ਇਹਨਾਂ ਨੇ ਤੇਲ ਲੈਣਾ ਜਿਹੜਾ ਆ ਉਸ ਨੂੰ ਬੈਨ ਕਰ ਦਿੱਤਾ ਹੈਗਾ ਆ। ਸੋ ਬਿਲਕੁਲ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਹਾ ਸੀ ਵੀ ਰਸ਼ੀਆ ਦੀ ਸਾਰੀ ਐਕਸਪੋਰਟ ਜੋ ਆ ਉਸ ਨੂੰ ਖਾਸ ਕਰਕੇ ਆਇਲ ਤੇ ਆਇਲ ਨਾਲ ਰਿਲੇਟਡ ਪ੍ਰੋਡਕਟਸ ਨੂੰ ਬਾਈਕਾਟ ਕੀਤਾ ਜਾਵੇ। ਸੋ ਇਸ ਨੂੰ ਆਪਾਂ ਜੋ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਡਿਸੀਜਨ ਲਿਆ ਆ, ਇੱਕ ਤਰ੍ਹਾਂ ਨਾਲ ਐਮਬਾਰਗੋ ਹੀ ਕਹਿ ਸਕਦੇ ਆ। ਐਮਬਾਰਗੋ ਉਸ ਟਾਈਮ ਤੇ ਲਾਈ ਜਾਂਦੀ ਆ ਜਦੋਂ ਇੱਕ ਤਰ੍ਹਾਂ ਨਾਲ ਕਹਿੰਦੇ ਜਦੋਂ ਪੈਸਾ ਕਿਸੇ ਅੱਤਵਾਦੀ ਨੂੰ ਦਿੱਤਾ ਜਾਂਦਾ ਆ। ਸੋ ਇਹ ਹੁਣ ਬਾਈਕਾਟ ਕੀਤਾ ਗਿਆ ਹੈ ਰਸ਼ੀਆ ਦਾ ਪੂਰਾ। ਰਸ਼ੀਆ ਹੁਣ ਗੋਡੇ ਪਾਰ ਹੋਊਗਾ ਆਉਣ ਵਾਲੇ ਦਿਨਾਂ 'ਚ, ਤੁਸੀਂ ਦੇਖੋਗੇ। ਬਹੁਤ ਸਾਰੇ ਲੋਕ ਇਹ ਸੋਚਦੇ ਵੀ ਸ਼ਾਇਦ ਰਸ਼ੀਆ ਜਿਹੜਾ ਬਹੁਤ ਸੁਪਰ ਪਾਵਰ ਬਣਨ ਜਾ ਰਿਹਾ। ਜ਼ੈਲੈਂਸਕੀ ਨੇ ਇਹ ਵੀ ਕਿਹਾ ਆ ਵੀ ਜੇ ਮਾਸਕੋ ਸਿਵਲਾਈਜ਼ਡ ਰੂਲ ਨਹੀਂ ਫੋਲੋ ਕਰਦਾ ਹੈਗਾ ਤੇ ਸਿਵਲਾਈਜੇਸ਼ਨ ਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਆ। ਸੋ ਇਹ ਤਾਂ ਗੈਸ ਦੇ ਬਾਬਤ ਸੀ ਖਬਰ। ਸੋ